ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ, ਕੈਲੀਫੋਰਨੀਆ ਦੇ ਫ੍ਰਿਜ਼ਨੋ ਸ਼ਹਿਰ ਦੇ ਲਾਗੇ ਕਲੋਵਿਸ ਦੇ ਵਿੱਚ 2022 ਚ ਇੱਕ ਸ਼ੂਟਿੰਗ ਹੋਈ ਸੀ, ਜੀ ਜਿਹਦੇ ਵਿੱਚ ਇੱਕ ਹਰਮਨਪ੍ਰੀਤ ਸਿੰਘ ਨਾਮ ਦੇ ਬੰਦੇ ਨੇ ਇੱਕ ਪੰਜਾਬੀ ਕੁੜੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਜੀ ਸੋ ਉਹਦਾ ਜਿਹੜਾ ਟਰਾਇਲ ਚੱਲਦਾ ਸੀ ਜੂਰੀ ਦਾ, ਉਸ ਟਰਾਇਲ ਦੇ ਵਿੱਚ ਜਿਹੜਾ ਹਰਮਨਪ੍ਰੀਤ ਆ ਉਹ ਉਸਨੇ ਹੱਥ ਖੜਾ ਕਰਕੇ ਇਹ ਕਿਹਾ ਵੀ ਮੇਰਾ ਜਿਹੜਾ ਟਰਾਇਲ ਆ ਜੱਜ ਨੂੰ ਇਹ ਫੇਅਰ ਨਹੀਂ ਹੋਇਆ। ਉਹਦੇ ਚ ਬਹੁਤ ਸਾਰੀਆਂ ਲੇਡੀ ਸੀਗੀਆਂ ਤੇ ਉਹਨਾਂ ਨੇ ਮੇਰੀ ਜਿਹੜੀ ਕ੍ਰਾਈਮ ਦੀ ਵੀਡੀਓ ਦੇਖੀ ਤੇ ਮੈਨੂੰ ਜਿਹੜਾ ਸਹੀ ਜਿਹੜਾ ਡਿਸੀਜਨ ਉਹ ਨਹੀਂ ਦਿੱਤਾ। ਤੇ ਉਹਨੇ ਇੱਥੋਂ ਤੱਕ ਕਹਿ ਦਿੱਤਾ ਵੀ ਸਾਰੇ ਤੁਸੀਂ ਰਲ ਕੇ ਕੰਮ ਕਰਦੇ ਹੈਗੇ, ਇੱਕ ਦੂਜੇ ਦੀ ਸਪੋਰਟ ਕਰਦੇ ਆ ਤੇ ਮੇਰੇ ਰਾਈਟਸ ਕੋਈ ਨਹੀਂ ਹੈਗੇ, ਮੈਨੂੰ ਪ੍ਰਾਈਵੇਟ ਅਟਾਰਨੀ ਵੀ ਨਹੀਂ ਦਿੱਤਾ ਗਿਆ। ਇਸ ਤੋਂ ਜਿਹੜਾ ਜੱਜ ਆ ਉਹ ਕਾਫੀ ਜ਼ਿਆਦਾ ਜਿਹੜਾ ਔਖਾ ਹੋ ਗਿਆ। ਸਰਵੇਲੈਂਸ ਕੈਮਰਾ ਨੇ ਇਹ ਜਿਹੜਾ ਸਾਰਾ ਕੁਝ ਕ੍ਰਾਈਮ ਹੋਇਆ ਸੀ ਉਹ ਕੈਪਚਰ ਕੀਤਾ ਸੀ, ਜਿਸ ਟਾਈਮ ਦੇ ਉੱਤੇ ਹਰਮਨਪ੍ਰੀਤ ਸਿੰਘ ਨੇ ਆਪਣੀ ਸਾਬਕਾ ਜਿਹੜੀ ਉਹਦੀ ਗਰਲਫ੍ਰੈਂਡ ਸੀ ਗੁਰਪ੍ਰੀਤ ਮਰਾਹਰ, ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇਹ ਸਨ 2022 ਦੀ ਗੱਲ ਹੈਗੀ ਆ। ਪ੍ਰੋਸੀਕਿਊਟਰ ਇਹ ਕਹਿ ਰਹੇ ਆ ਵੀ ਇਹ ਡੋਮੈਸਟਿਕ ਵਾਇਲੈਂਸ ਦਾ ਸੀਗਾ ਤੇ ਕਾਉਂਟੀ ਦੀ ਜਿਹੜੀ ਯੂਰੀ ਆ ਉਸ ਨੇ ਮਿਸਟਰ ਸਿੰਘ ਨੂੰ ਮਰਡਰ ਤੇ ਅਸੌਲਟ ਉਹਦੇ ਤੇ ਜਿਹੜਾ ਆ ਚਾਰਜ ਕੀਤਾ ਹੈਗਾ। ਤੇ ਜਿਹੜਾ ਸਿੰਘ ਆ ਉਹ ਇਹ ਕਹਿੰਦਾ ਵੀ ਸਾਰਾ ਕੁਝ ਰਿਗਡ ਆ ਤੇ ਮੈਨੂੰ ਜਿਹੜਾ ਫੇਅਰ ਟਰਾਇਲ ਨਹੀਂ ਦਿੱਤਾ ਗਿਆ। ਕਹਿੰਦਾ ਵੀ ਬਹੁਤ ਸਾਰੀਆਂ ਲੇਡੀ ਸੀਗੀਆਂ ਇਹਦੇ ਵਿੱਚ, ਉਹਨਾਂ ਨੇ ਮੇਰਾ ਕ੍ਰਾਈਮ ਦੇਖਿਆ ਕਰਕੇ ਵੀਡੀਓ, ਉਹਨਾਂ ਨੂੰ ਇਹ ਨਹੀਂ ਪਤਾ ਮੇਰੀ ਸਿਚੁਏਸ਼ਨ ਕੀ ਹੈਗੀ ਆ। ਇਹ ਖੜ ਕੇ ਜਿਹੜਾ ਕਾਫੀ ਚਿਰ ਉਹ ਰੌਲਾ ਪਾਉਂਦਾ ਰਿਹਾ ਇਨ ਪਲੇਸ ਆਫ ਅਪੋਲੋਜਾਈਜ਼ਿੰਗ। ਇਹ ਵੀ ਨਹੀਂ ਕਿਹਾ ਵੀ ਹਾਂ ਮੇਰੇ ਤੇ ਗਲਤੀ ਹੋ ਗਈ ਆ, ਮੈਨੂੰ ਮਾਰਨਾ ਨਹੀਂ ਚਾਹੀਦਾ ਸੀ ਜਾਂ ਮੈਨੂੰ ਘੱਟ ਸੈਂਟੈਂਸ ਦਿਓ। ਉਸਨੇ ਜਿਹੜਾ ਫੀਮੇਲ ਪਬਲਿਕ ਡਿਫੈਂਡਰ ਆ ਉਸ ਨੂੰ ਹੀ ਕ੍ਰਿਟੀਸਾਈਜ਼ ਕਰ ਦਿੱਤਾ। ਉਹਦੇ ਨਾਲ ਜੱਜ ਔਖਾ ਹੋ ਗਿਆ। ਜੱਜ ਕਹਿੰਦਾ ਵੀ ਜੇ ਤੇਰੇ ਕੋਲ ਕੁਝ ਹੋਰ ਚੀਜ਼ ਦੱਸਣ ਦੀ ਗੱਲ ਨਹੀਂ ਹੈਗੀ ਤਾਂ ਚੁੱਪ ਕਰਕੇ ਥੱਲੇ ਜਿਹੜਾ ਬਹਿ ਜਾ। ਜੱਜ ਐਲਵਿਨ ਹੈਰਲ ਉਹਨਾਂ ਨੇ ਇਹ ਦੱਸਿਆ, ਇਹ ਵੀਰਵਾਰ ਨੂੰ ਜਿਹੜਾ ਆ ਇਹਦਾ ਡਿਸੀਜਨ ਆਇਆ ਹੈਗਾ ਆ। ਤੇ ਜੋ ਹਰਮਨਪ੍ਰੀਤ ਸਿੰਘ ਆ ਉਹ ਕਹਿੰਦਾ ਵੀ ਯੂਰ ਆਨਰ ਦ ਜੂਰੀ ਜਿਹੜੀ ਆ ਰੈਂਡਮ ਪੀਪਲ ਨਹੀਂ ਹੈਗੀ, ਇਹਨਾਂ ਨੂੰ ਲਾਅ ਦਾ ਨਹੀਂ ਪਤਾ। ਤੇ ਜੱਜ ਕਹਿੰਦਾ ਵੀ ਤੂੰ ਹੁਣ ਇਸ ਪੁਆਇੰਟ ਤੇ ਬਹਿ ਜਾ। ਕਾਫੀ ਜਿਹੜੀ ਗਰਮ ਸ਼ਬਦਾਵਲੀ ਜੱਜ ਤੇ ਜਿਹੜਾ ਇਹ ਜਿਸ ਬੰਦੇ ਦੇ ਉੱਤੇ ਚਾਰਜਸ ਲੱਗੇ ਸੀ ਉਹਨਾਂ ਦੇ ਵਿਚਕਾਰ ਹੋਈ ਹੈਗੀ ਆ। ਸੋ ਜਿਹੜੀ ਲੇਡੀ ਨੂੰ ਮਾਰਿਆ ਗਿਆ ਸੀ ਗੋਲੀਆਂ ਨਾਲ, ਉਹਨਾਂ ਦੀ ਭੈਣ ਨੇ ਇਹ ਕਿਹਾ ਵੀ ਸਾਡਾ ਜਿਹੜਾ ਟੱਬਰ ਆ ਉਹ ਪੂਰੀ ਤਰ੍ਹਾਂ ਟਰਾਮਾਟਾਈਜ਼ ਹੋ ਗਿਆ। ਸਾਡਾ ਜਿਹੜਾ ਇਹ ਲਾਸ ਆ ਉਹ ਅਸੀਂ ਹਜੇ ਤੱਕ ਵੀ ਜਿਹੜਾ ਉਹ ਤੋਂ ਸੰਭਾਲ ਨਹੀਂ ਪਾ ਰਹੇ। ਫ੍ਰਿਜ਼ਨੋ ਕਾਉਂਟੀ ਦੀ ਚੀਫ ਡਿਪਟੀ ਡਿਸਟ੍ਰਿਕਟ ਅਟਾਰਨੀ ਡੈਬਰਾ ਮਿਲਰ ਨੇ ਇਹ ਲੈਟਰ ਜਿਹੜਾ ਆ ਜੋ ਲਿਖਿਆ ਸੀ ਪਰਿਵਾਰ ਨੇ, ਜਿਨ੍ਹਾਂ ਦੀ ਬੱਚੀ ਨੂੰ, ਲੇਡੀ ਨੂੰ, ਜਿਹੜਾ ਲੜਕੀ ਨੂੰ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ, ਉਸਨੇ ਇਹ ਲੈਟਰ ਜਿਹੜਾ ਆ ਔਨ ਬਿਹਾਫ ਆਫ ਫੈਮਿਲੀ ਕੋਰਟ ਦੇ ਵਿੱਚ ਪੜ੍ਹਿਆ। ਤੇ ਇਸ ਲੈਟਰ 'ਚ ਉਹਨੇ ਲਿਖਿਆ ਸੀ ਵੀ ਸਾਡੀ ਜਿਹੜੀ ਭੈਣ ਆ ਉਹਦਾ ਨੈਚੁਰਲ ਡੈਥ ਨਹੀਂ ਹੋਇਆ ਹੈਗਾ, ਉਸ ਨੂੰ ਸ਼ਰੇਆਮ ਮਰਡਰ ਕਰ ਦਿੱਤਾ ਗਿਆ। ਤੇ ਇਹ ਸਾਡੇ ਲਈ ਇਸ ਨੂੰ ਜਿਹੜਾ ਐਕਸੈਪਟ ਕਰਨਾ ਇਸ ਟਾਈਮ ਵੀ ਬਹੁਤ ਔਖਾ ਹੈਗਾ। ਸੋ ਜੱਜ ਕਹਿੰਦੇ ਇੰਨਾ ਔਖਾ ਹੋ ਗਿਆ ਉਸ ਹਰਮਨਪ੍ਰੀਤ ਸਿੰਘ ਤੇ ਵੀ ਯਾਰ ਇੱਕ ਤਾਂ ਤੂੰ ਕਤਲ ਕੀਤਾ ਹੈਗਾ ਸ਼ਰੇਆਮ ਗੋਲੀਆਂ ਮਾਰ ਕੇ, ਉੱਤੇ ਤੈਨੂੰ ਰਿਮੋਰਸ ਕੋਈ ਨਹੀਂ, ਕੋਈ ਤੂੰ ਇਹ ਨਹੀਂ ਕਹਿ ਰਿਹਾ ਵੀ ਹਾਂ ਮੇਰੇ ਤੋਂ ਗਲਤੀ ਹੋ ਰਹੀ। ਉਸਨੇ ਜੱਜ ਨੇ ਹਰਮਨਪ੍ਰੀਤ ਸਿੰਘ ਨੂੰ 50 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਹੈਗੀ ਆ। ਤੇ ਨਾਲ ਦੀ ਨਾਲ ਜੱਜ ਨੇ ਪਰਿਵਾਰ ਤੋਂ, ਜਿਹੜਾ ਵਿਕਟਮ ਪਰਿਵਾਰ ਆ ਉਸ ਤੋਂ ਅਪੋਲੋਜਾਈਜ਼ ਵੀ ਜੱਜ ਨੇ ਕੀਤਾ ਹੈਗਾ।